ਸੱਜਣੋ, ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਤੇ ਮੈਂ ਤੁਹਾਡਾ ਪ੍ਰਾਹੁਣਚਾਰ ਮੀਆਂ ਆਸਫ ਅਲੀ। ਕਰਤਾਰਪੁਰ ਕੋਰੀਡੋਰ ਖੁੱਲਣ ਜਾ ਰਿਹਾ, ਲਾਂਘਾ ਦੀ ਓਪਨਿੰਗ ਸੈਰੇਮਨੀ ਆ ਤੇ ਉਹਦੇ ਹਵਾਲੇ ਨਾਲ ਅਸੀਂ ਅੱਜ ਜਾਣਾਂਗੇ ਪੰਜਾਬ ਨੈਸ਼ਨਲ ਪਾਰਟੀ ਪਾਕਿਸਤਾਨ ਦੇ ਮਰਕਜ਼ੀ ਸਦਰ ਅਹਿਮਦ ਰਜ਼ਾ ਵੱਟੂ ਤੇ ਪੰਜਾਬ ਨੈਸ਼ਨਲ ਪਾਰਟੀ ਦੇ ਹੀ ਸੂਬਾਈ ਸਦਰ ਜ਼ਾਹਿਰ ਭੱਟੀ ਸਾਹਿਬ। ਪੰਜਾਬ ਦੇ ਸਿਆਸੀ ਨੁਮਾਇੰਦਾ ਹੋਣ ਦੇ ਨਾਤੇ ਇਹਨਾਂ ਦੋਵਾਂ ਜਣਿਆਂ ਦਾ ਅਸੀਂ ਅੱਜ ਪੈਗਾਮ ਆ ਜਿਹੜਾ ਇਹਨਾਂ ਦੇ ਖਿਆਲਾਤ ਆ ਉਹ ਜਾਣਾਂਗੇ। ਕਰਤਾਰਪੁਰ ਕੋਰੀਡੋਰ ਦੇ ਖੁੱਲ੍ਹਣ ਬਾਰੇ ਪੰਜਾਬ ਨੈਸ਼ਨਲ ਪਾਰਟੀ ਪਾਕਿਸਤਾਨ ਦਾ ਮੌਕਫ ਵਾਜ਼ਿਹ ਹੈ। ਪੰਜਾਬ ਨੈਸ਼ਨਲ ਪਾਰਟੀ ਪਾਕਿਸਤਾਨ ਕਰਤਾਰਪੁਰ ਕੋਰੀਡੋਰ ਨੂੰ ਮੁਕੰਮਲ ਸਪੋਰਟ ਕਰਦੀ ਹੈ। ਪਾਕਿਸਤਾਨ ਦੇ ਅੰਦਰ, ਪੰਜਾਬ ਦੇ ਅੰਦਰ ਜਿਤਨੇ ਸਾਡੇ ਸਿੱਖ ਭੈਣਾਂ ਭਰਾ ਹਨ, ਉਹਨਾਂ ਦੇ ਹਕੂਕ ਦਾ ਤਹਫੁਜ਼ ਇੱਕ ਪੰਜਾਬੀ ਦੇ ਤੌਰ 'ਤੇ, ਅਕਲੀਅਤ ਦੇ ਤੌਰ 'ਤੇ ਨਹੀਂ, ਕਿਉਂਕਿ ਅਸੀਂ ਕਿਸੇ ਨੂੰ ਅਕਲੀਅਤ ਕਹਿਣ ਦੇ ਹੱਕ ਦੇ ਵਿੱਚ ਨਹੀਂ ਹਾਂ। ਇੱਥੇ ਜੋ ਵੀ ਸ਼ਖਸ ਰਹਿੰਦਾ ਹੈ ਉਹ ਇਸ ਧਰਤੀ ਦਾ ਉਤਨਾ ਹੀ ਹੱਕਦਾਰ ਹੈ, ਉਸ ਧਰਤੀ ਦਾ ਉਤਨਾ ਹੀ ਪੁੱਤਰ ਹੈ, ਉਤਨੀ ਹੀ ਧੀ ਹੈ ਜਿਤਨਾ ਇੱਕ ਮੁਸਲਮਾਨ ਹੈ, ਜਿਤਨਾ ਇੱਕ ਹਿੰਦੂ ਹੈ, ਜਿਤਨਾ ਇੱਕ ਈਸਾਈ ਹੈ, ਜਿਤਨਾ ਇੱਕ ਸਿੱਖ ਹੈ, ਜਾਂ ਕਿਸੇ ਦਾ ਕੋਈ ਵੀ ਮਜ਼ਹਬ ਹੋਵੇ, ਉਹ ਪੰਜਾਬ ਵਾਸੀ ਹੈ, ਸੋ ਉਹ ਪੰਜਾਬ ਵਾਸੀ ਹੈ। ਕਰਤਾਰਪੁਰ ਕੋਰੀਡੋਰ ਦਾ ਖੁੱਲ੍ਹਣਾ ਔਰ ਇੰਡੀਅਨ ਪੰਜਾਬ ਦੇ ਪੰਜਾਬੀਆਂ ਵਾਸਤੇ ਖੋਲ੍ਹਣਾ, ਸਿੱਖਾਂ ਵਾਸਤੇ ਖੋਲ੍ਹਣਾ ਇੱਕ ਨਿਹਾਇਤ ਅੱਛਾ ਕਦਮ ਹੈ। ਇਹਦੇ ਅਗਰ ਅਸੀਂ ਵੇਖੀਏ, ਆਉਣ ਵਾਲੇ ਵੇਲੇ ਵੱਲ ਅਸੀਂ ਵੇਖੀਏ ਤਾਂ ਇਹਦੀ ਇੱਕ ਬਹੁਤ ਅਹਿਮ ਸਿਆਸੀ ਪੋਜੀਸ਼ਨ ਵੀ ਬਣਦੀ ਹੈ, ਕਿਉਂ ਜੋ ਇਸ ਮਾਮਲੇ ਦੇ ਨਾਲ ਨਾ ਸਿਰਫ ਇੰਡੀਆ ਔਰ ਪਾਕਿਸਤਾਨ ਦੀ ਦਿਲਚਸਪੀ ਹੈ, ਇਹਦੇ ਨਾਲ ਪੂਰੀ ਦੁਨੀਆ ਦੇ ਵਿੱਚ ਬੈਠਾ ਪੰਜਾਬੀ ਉਹ ਇਹਦੇ ਨਾਲ ਜੁੜਿਆ ਹੋਇਆ ਹੈ। ਸੋ ਅਸੀਂ ਭਰਪੂਰ ਸਪੋਰਟ ਕਰਦੇ ਹਾਂ ਇਸ ਦੀ। ਔਰ ਮੈਂ ਪੰਜਾਬ ਨੈਸ਼ਨਲ ਪਾਰਟੀ ਪਾਕਿਸਤਾਨ ਦੇ ਸਦਰ ਹੋਣ ਦੇ ਨਾਤੇ ਮੈਂ ਕੱਲ੍ਹ ਜਿਹੜੀ ਇਸ ਦੀ ਤਕਰੀਬ ਹੋ ਰਹੀ ਹੈ, ਓਪਨਿੰਗ ਦੀ ਤਕਰੀਬ ਹੋ ਰਹੀ ਹੈ, ਮੈਂ ਉਸ ਦੇ ਕਰਤਾਰਪੁਰ ਕੋਰੀਡੋਰ ਉੱਥੇ ਵੀ ਜਾ ਰਹੀਆਂ ਹਾਂ ਔਰ ਉੱਥੇ ਵੀ ਅਸੀਂ ਇਹੀ ਮੌਕਫ ਹੈ ਸਾਡਾ। ਅਸੀਂ ਇਸ ਬਾਰੇ ਹਕੂਮਤ ਨੂੰ, ਹਕੂਮਤੀ ਜਿਤਨੇ ਇਦਾਰੇ ਹਨ, ਅਸੀਂ ਉਹਨਾਂ ਨੂੰ ਮੁਕੰਮਲ ਸਪੋਰਟ ਕਰਦੇ ਹਾਂ ਕਿ ਉਹਨਾਂ ਨੇ ਇੱਕ ਬਹੁਤ ਅੱਛਾ ਕੰਮ ਕੀਤਾ ਔਰ ਐਸੇ ਕੰਮ ਹੁੰਦੇ ਰਹਿਣੇ ਚਾਹੀਦੇ ਨੇ। ਪੰਜਾਬ ਹੀ ਉਹ ਖਿੱਤਾ ਹੈ ਜਿਹੜਾ ਇੰਡੀਆ ਔਰ ਪਾਕਿਸਤਾਨ ਨੂੰ ਪੁਰਅਮਨ ਬਣਾ ਸਕਦਾ ਹੈ, ਕਿਉਂਕਿ ਇੱਥੇ ਜਿਤਨੀਆਂ ਜੰਗਾਂ ਹੁੰਦੀਆਂ ਹਨ ਉਹਨਾਂ ਦਾ ਮੈਦਾਨ ਪੰਜਾਬ ਬਣਦਾ ਹੈ। ਇੱਥੇ ਜਿਤਨੀ ਕਤਲੋ ਗਾਰਤ ਹੁੰਦੀ ਹੈ ਉਹ ਪੰਜਾਬੀਆਂ ਦੇ ਉੱਤੇ ਆ ਕੇ ਪੈਂਦੀ ਹੈ, ਉਹ ਕਸ਼ਮੀਰੀਆਂ 'ਤੇ ਆ ਕੇ ਪੈਂਦੀ ਹੈ। ਕੁਰਬਾਨੀਆਂ ਲੜਾਈਆਂ ਦੇ ਵਿੱਚ ਜਿਤਨੀਆਂ ਹਨ ਇਹਨਾਂ ਦੋਨਾਂ ਮੁਲਕਾਂ ਦੇ, ਉਹ ਪੰਜਾਬੀਆਂ ਦੀਆਂ ਹਨ, ਉਹ ਕਸ਼ਮੀਰੀਆਂ ਦੇ ਹਨ। ਸੋ ਹੁਣ ਸਾਨੂੰ ਅਮਲ ਵੱਲ ਚੱਲਣਾ ਪਏਗਾ, ਅਮਨ ਦੀ ਰਾਹ ਲੱਭਣੀ ਪਏਗੀ ਔਰ ਇਹ ਇੱਕ ਪਹਿਲਾ ਕਤਰਾ ਹੈ ਜਿਹਦੇ ਵੱਲ ਅਸੀਂ ਵੇਖ ਕੇ ਅੱਗੇ ਸਾਨੂੰ ਰੋਸ਼ਨੀ ਦੀ ਪੂਰੀ ਉਮੀਦ ਹੈ। ਸੋ ਪੰਜਾਬ ਨੈਸ਼ਨਲ ਪਾਰਟੀ ਪਾਕਿਸਤਾਨ ਇਸ ਨੂੰ ਮੁਕੰਮਲ ਸਪੋਰਟ ਕਰਦੀ ਹੈ ਔਰ ਪੂਰੀ ਦੁਨੀਆ ਦੇ ਪੰਜਾਬੀਆਂ ਨੂੰ ਇਸ ਦੀ ਮੁਬਾਰਕਬਾਦ ਦਿੰਦੀ ਹੈ ਕਿ ਇਹ ਉਹ ਕੰਮ ਹੋਇਆ ਹੈ ਜਿਹੜਾ ਇਸ ਇਲਾਕੇ ਦੇ ਲੋਕਾਂ ਦਾ, ਇਸ ਖਿੱਤੇ ਦੇ ਵਾਸੀਆਂ ਦਾ ਬਹੁਤ ਪੁਰਾਣਾ ਅਤੇ ਬਹੁਤ ਵੱਡਾ ਖਾਬ ਸੀ। ਔਰ ਸਾਨੂੰ ਪੂਰੀ ਆਸ ਹੈ ਕਿ ਇਸੇ ਤਰੀਕੇ ਸਾਰੇ ਧਰਮਾਂ ਨੂੰ ਉਹਨਾਂ ਦੀਆਂ ਮਜ਼ਹਬੀ ਆਜ਼ਾਦੀਆਂ ਆਪਣੀਆਂ ਆਪਣੀਆਂ ਸਰਹੱਦਾਂ ਦੇ ਅੰਦਰ ਰਹਿੰਦੇ ਹੋਇਆਂ ਉਹ ਦਿੱਤੀਆਂ ਜਾਣਗੀਆਂ ਔਰ ਇਹ ਖਿੱਤਾ ਪੁਰਅਮਨ ਲੋਕਾਂ ਦਾ, ਉਹਨਾਂ ਸੂਫੀਆਂ ਦੀ ਸੋਚ ਦਾ, ਉਹਨਾਂ ਭਗਤਾਂ, ਉਹਨਾਂ ਗੁਰੂਆਂ ਦੀ ਸੋਚ ਦਾ ਇਹ ਕਲੰਬਰਦਾਰ ਬਣੇਗਾ। ਜਿਵੇਂ ਬੁੱਲੇ ਸ਼ਾਹ ਨੇ ਫਰਮਾਇਆ, ਜਿਵੇਂ ਵਾਰਿਸ ਸ਼ਾਹ ਨੇ ਫਰਮਾਇਆ, ਜਿਵੇਂ ਬਾਬਾ ਨਾਨਕ ਫਰਮਾ ਗਏ, ਬਾਬਾ ਫਰੀਦ ਫਰਮਾ ਗਏ ਕਿ ਧਰਤੀ ਸਭ ਦੀ ਸਾਂਝੀ, ਭੁੱਖ ਸਭ ਦੀ ਸਾਂਝੀ, ਰੱਜ ਸਭ ਦਾ ਸਾਂਝਾ। ਸੋ ਬਾਬਾ ਗੁਰੂ ਨਾਨਕ ਦੇ ਜਨਮ ਦਿਨ ਦੀਆਂ ਸਭ ਨੂੰ ਵਧਾਈਆਂ ਔਰ ਕਰਤਾਰਪੁਰ ਕੋਰੀਡੋਰ ਦੇ ਖੁੱਲ੍ਹਣ ਦੀਆਂ ਸਭ ਨੂੰ ਵਧਾਈਆਂ। ਮੈਂ ਜੀ ਜ਼ਾਹਿਰ ਭੱਟੀ, ਪੰਜਾਬ ਨੈਸ਼ਨਲ ਪਾਰਟੀ ਪੰਜਾਬ ਦਾ ਸਦਰ। ਕਰਤਾਰਪੁਰ ਕਾਰੀਡੋਰ ਦੇ ਸਿਲਸਿਲੇ ਵਿੱਚ ਮੈਂ ਆਪਣਾ ਮੈਸੇਜ ਰਿਕਾਰਡ ਕਰਾਉਣਾ ਚਾਹੁੰਦਾ। ਇਹ ਕਰਤਾਰਪੁਰ ਕਾਰੀਡੋਰ ਇਹ ਸਿਰਫ ਇੱਕ ਲਾਂਘਾ ਹੀ ਨਹੀਂ, ਇਹ ਅਮਨ ਦਾ ਲਾਂਘਾ ਸਾਬਤ ਹੋਏਗਾ, ਇਹ ਪਿਆਰ ਦਾ ਲਾਂਘਾ ਹੈ, ਇਹ ਦੋ ਮਜ਼ਹਬਾਂ ਨੂੰ, ਬਲਕਿ ਸਾਰੇ ਮਜ਼ਹਬਾਂ ਨੂੰ ਮਿਲਾਉਣ ਦਾ ਲਾਂਘਾ ਹੈ, ਦੋ ਪੰਜਾਬਾਂ ਨੂੰ ਮਿਲਾਏਗਾ। ਔਰ ਇਹ ਬੜੀ ਪੁਰਾਣੀ ਇੱਕ ਅਰਦਾਸਾਂ ਲੋਕ ਕਰ ਰਹੇ ਸਨ। ਇਹ ਸਿਰਫ ਸਿੱਖਾਂ ਦਾ ਨਹੀਂ, ਇਹ ਮੈਂ ਸਮਝਦਾ ਕਿ ਦੋ ਪੰਜਾਬਾਂ ਦਾ ਨਹੀਂ ਬਲਕਿ ਦੋ ਮੁਲਕਾਂ ਦਾ ਹੈ। ਅੱਜ ਜਦੋਂ ਕਿ ਅਸੀਂ ਸਾਡੀ ਜੀ ਟੈਨਸ਼ਨ ਹੈ ਦੋਨਾਂ ਮੁਲਕਾਂ ਦੀ, ਉਹ ਇਸ ਵੇਲੇ ਕਲਾਈਮੈਕਸ 'ਤੇ ਵੇ ਅਤੇ ਇਹ ਅਮਨ ਦੀ ਉਮੀਦ ਹੈ, ਅਮਨ ਦੀ ਆਸ਼ਾ ਹੈ। ਔਰ ਇਹ ਇਨਸ਼ਾ ਅੱਲਾਹ ਤਾਲਾ ਤੁਸੀਂ ਵੇਖੋਗੇ ਅਸੀਂ ਮਤਲਬ ਕਿ ਪੂਰੇ ਦੋਨੋਂ ਤਰਫ 'ਤੇ ਆਵਾਮ ਜਿਹੜੇ ਨੇ ਔਰ ਮੁਕੰਮਲ ਤੌਰ 'ਤੇ ਪੰਜਾਬੀ ਸਪੋਰਟ ਕਰ ਰਹੇ ਨੇ ਔਰ ਗੌਰਮੈਂਟ ਦੇ ਵੀ ਦਾ ਪ੍ਰੈਸ਼ਰ ਬਿਲਡਅਪ ਹੋਏਗਾ ਦੋਨੋਂ ਤਰਫ।
ਔਰ ਇਹ ਕਸ਼ਮੀਰ ਦੇ ਇਸ਼ੂ ਦੂਸਰੇ ਵੀ ਇਨਸ਼ਾ ਅੱਲਾਹ ਤਾਲਾ। ਅੱਜ ਇਹ ਲਾਂਘਾ ਖੁੱਲ੍ਹਿਆ, ਕੱਲ੍ਹ ਨੂੰ ਦੂਜੇ ਲਾਂਘੇ ਵੀ ਖੁੱਲ੍ਹਣਗੇ, ਇੱਕ ਨਹੀਂ ਇੱਥੇ 10 ਲਾਂਘੇ ਖੁੱਲ੍ਹਣਗੇ। ਔਰ ਇਹ ਪਹਿਲੀ ਦਫਾ ਇੱਕ ਮੈਂ ਸਮਝਦਾ ਤਾਰੀਖੀ ਮੌਕਾ ਹੈ। ਅੱਜ ਅਸੀਂ ਇਹ ਸੈਲੀਬ੍ਰੇਟ ਸਾਰੇ ਪੰਜਾਬ ਵਾਲੇ ਨੇ, ਦੋਨੋਂ ਮੁਲਕ ਸੈਲੀਬ੍ਰੇਟ ਅਸੀਂ ਕਰ ਰਹੇ ਹਾਂ, ਪੂਰੀ ਦੁਨੀਆ ਦੇ ਪੰਜਾਬੀ। ਇਹ ਇੱਕ ਉਮੀਦ ਦੀ ਇੱਕ ਕਿਰਨ ਹੈ ਸਾਡੇ ਲਈ ਔਰ ਅਸੀਂ ਪੂਰੀ ਨੂੰ ਸਪੋਰਟ ਕਰਨੇ ਆ। ਮੈਂ ਇੱਕ ਪੰਜਾਬ ਨੈਸ਼ਨਲ ਪਾਰਟੀ ਦੇ ਇੱਕ ਕਾਮੇ ਦੀ ਹਸੀਅਤ ਨਾਲ, ਇੱਕ ਆਗੂ ਦੀ ਹਸੀਅਤ ਨਾਲ ਅਸੀਂ ਇਹਨੂੰ ਪੂਰੀ ਸਪੋਰਟ ਕਰਨੇ ਆ ਔਰ ਨੈਗੇਟਿਵ ਚੀਜ਼ ਸਾਨੂੰ ਕੋਈ ਨਹੀਂ ਕਹਿਣੀ ਚਾਹੀਦੀ। ਕੁਛ ਲੋਕ ਕੰਟਰੋਵਰਸ਼ੀਅਲ ਗੱਲਾਂ ਕਰ ਰਹੇ ਨੇ, ਉਹ ਬੜੀ ਬਦਕਿਸਮਤੀ ਹੈ ਔਰ ਮੈਂ ਸਮਝਦਾ ਕਿ ਅਗਰ ਚੰਗੀ ਨਹੀਂ ਤਾਂ ਕੋਈ ਬੁਰੀ ਗੱਲ ਨਹੀਂ ਕਰੇ। ਕਈ ਤਰ੍ਹਾਂ ਦੀਆਂ ਗੱਲਾਂ ਕੋਈ ਕਰਦੇ ਨੇ, ਉੱਧਰ ਵੀ ਅਤੇ ਇੱਧਰ ਵੀ। ਅਤੇ ਇਹ ਚੀਜ਼ ਨੂੰ ਇਹ ਇਨਸ਼ਾ ਅੱਲਾਹ ਤਾਲਾ ਦੋਨੋਂ ਮੁਲਕਾਂ ਦੀ ਕਿਸਮਤ ਖੋਲ੍ਹੇਗੀ, ਇੱਥੇ ਕਾਰੋਬਾਰ ਵਧੇਗਾ ਔਰ ਇਹ ਪੰਜਾਬ ਜਿਹੜੇ ਨੇ ਇਹ ਹਮੇਸ਼ਾ ਵੇਖੋ ਜੀ ਗੱਲ ਹੈ ਕਿ ਇੱਥੇ ਹੀ ਇਹ ਜੰਗ ਦਾ ਜਿਹੜਾ ਸਾਰੀਆਂ ਜੰਗਾਂ ਵਿੱਚ ਇੱਥੇ ਨੁਕਸਾਨ ਵੀ ਪੰਜਾਬੀ ਦਾ ਹੁੰਦਾ ਅਤੇ ਇਹ ਪੰਜਾਬ ਦਾ ਇਹ ਕਾਰੀਡੋਰ ਜਿਹੜਾ ਇਹ ਅਮਨ ਦੀ ਜ਼ਮਾਨਤ ਹੈਗਾ। ਇਨਸ਼ਾ ਅੱਲਾਹ ਤਾਲਾ ਸਾਨੂੰ ਬੜੀ ਉਮੀਦ ਹੈ ਕਿ ਪੰਜਾਬ ਦੇ ਵਿੱਚ ਦੋਨੋਂ ਪੰਜਾਬ ਵੀ ਨਾ ਸਿਰਫ ਖੁਸ਼ਹਾਲ ਹੋਣਗੇ ਬਲਕਿ ਦੋਨੋਂ ਮੁਲਕ ਖੁਸ਼ਹਾਲ ਹੋਣਗੇ ਔਰ ਇਹ ਅਮਨ ਪਿਆਰ ਦਾ ਇੱਕ ਇਹ ਕਾਰੀਡੋਰ ਸਾਬਤ ਹੋਏਗਾ। ਇਹ ਗੁਰੂਆਂ ਦੀ ਜ਼ਮੀਨ ਹੈ, ਇਹ ਸੂਫੀਆ ਦੀ ਸਰਜ਼ਮੀਨ ਹੈ। ਉਹਨਾਂ ਦਾ ਮੈਸੇਜ ਤਾਂ ਇਹ ਸੀ ਜੀ ਭਾਈਚਾਰੇ ਦਾ, ਲੇਕਿਨ ਅਸੀਂ ਇਹਨਾਂ ਨੂੰ ਭੁਲਾਤਾ ਸੀ। 72 ਸਾਲ ਤੋਂ ਅਸੀਂ ਆਪਸ ਵਿੱਚ ਲੜ ਰਹੇ ਹਾਂ। ਇਹ ਲੜਾਈ ਹੁਣ ਖ਼ਤਮ ਕਰਨ ਦਾ ਵਕਤ ਆ ਗਿਆ ਔਰ ਮੈਨੂੰ ਤਾਂ ਬੜੀ ਉਮੀਦ ਹੈ ਦੋਨੋਂ ਤਰਫ ਇਹ ਬਰਫ਼ ਪਿਘਲੇਗੀ। ਇਹ ਜਿਹੜੀ 72 ਸਾਲ ਤੋਂ ਜਿਹੜੀ ਟੈਨਸ਼ਨ ਚੱਲ ਰਹੀ ਹੈ ਇਨਸ਼ਾ ਅੱਲਾਹ ਤਾਲਾ ਇਹ ਬਹੁਤ ਜਲਦ ਅਸੀਂ ਵੇਖਾਂਗੇ ਕਿ ਆਪਸ ਵਿੱਚ ਸਾਰੇ ਸਾਡੇ ਆਵਾਮ ਵੀ ਮਿਲਣਗੇ ਔਰ ਗੌਰਮੈਂਟ ਵੀ ਉਸ 'ਤੇ ਪ੍ਰੈਸ਼ਰ ਬਿਲਡਅਪ ਹੋਏਗਾ ਅਤੇ ਉਹ ਵੀ ਇਹ ਤਲਕਾਤ ਨੂੰ ਬਿਹਤਰ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਅਸੀਂ ਇਸ ਉਮੀਦ ਪੂਰੀ ਕਰਨੇ ਆ ਇਨਸ਼ਾ ਅੱਲਾਹ ਤਾਲਾ। ਇਹ ਕਾਰੀਡੋਰ ਨਾ ਸਿਰਫ ਸਿੱਖ ਮਜ਼ਹਬ ਲਈ ਬਲਕਿ ਮੁਸਲਮਾਨਾਂ ਨੂੰ ਉਹਨਾਂ ਦੇ ਕਰੀਬ ਲਿਆਉਣ ਲਈ, ਦੋਨੋਂ ਮੁਲਕਾਂ ਨੂੰ ਕਰੀਬ ਲਿਆਉਣ ਲਈ, ਦੋਨੋਂ ਪੰਜਾਬਾਂ ਨੂੰ ਕਰੀਬ ਲਿਆਉਣ ਲਈ ਇਹ ਇੱਕ ਅਮਨ ਦਾ ਸਾਡੇ ਲਈ ਜ਼ਰੀਆ ਆਏਗਾ ਇਨਸ਼ਾ ਅੱਲਾਹ ਤਾਲਾ।